ਅਮੀ ਜੀ ਕੋਈ ਔਰਤ ਸੀਗੀ, ਹਾਂਜੀ ਉਹਦਾ ਹਾਲੇ ਨਵਾਂ ਹੀ ਵਿਆਹ ਹੋਇਆ ਹਾਂਜੀ ਤੇ ਉਹਦਾ ਬੰਦਾ ਫੌਤ ਹੋ ਗਿਆ। ਉਹਨੇ ਨਾ ਆਪਣੇ ਘਰਦਿਆਂ ਨੂੰ ਕਿਹਾ ਵੀ ਮੇਰਾ ਬੰਦਾ ਤੇ ਗਿਆ ਮਰ, ਹਾਂਜੀ ਤੁਸੀਂ ਆਪਣਾ ਹੱਕ ਅਦਾ ਕਰ ਦਿੱਤਾ, ਹਾਂਜੀ ਹੁਣ ਜਿਸ ਘਰ ਮੈਂ ਆ ਗਈ ਆ ਮੈਂ ਤੇ ਇੱਥੇ ਹੀ ਰਹਿਣਾ। ਸ਼ਾਬਾਸ਼। ਉਹਨੇ ਕਿਹਾ ਕਿਉਂਕਿ ਉਹ ਜਿਹੜਾ ਬੰਦਾ ਫੌਤ ਹੋਇਆ ਨਾ, ਹਾਂਜੀ ਉਹ ਮਾਂ ਪਿਓ ਦਾ ਕੱਲਾ ਹੀ ਪੁੱਤ ਸੀਗਾ। ਅੱਛਾ ਉਹਨੇ ਆਪਣੇ ਸਹੁਰੇ ਨੂੰ ਤੇ ਸੱਸ ਨੂੰ ਸੰਭਾਲਣਾ ਸ਼ੁਰੂ ਕਰਤਾ। ਹਾਂਜੀ ਉਹਨਾਂ ਨੂੰ ਕਹਿੰਦੀ ਕਿ ਅੱਬਾ ਜੀ ਅੰਮੀ ਜੀ ਤੁਸੀਂ ਫਿਕਰ ਨਹੀਂ ਕਰਨੀ, ਮੈਂ ਹੀ ਤੁਹਾਡਾ ਪੁੱਤ ਆ। ਮੈਂ ਹੁਣ ਨਾ ਤੇ ਹੋਰ ਸ਼ਾਦੀ ਕਰਵਾਣੀ ਆ ਹਾਂ ਤੇ ਨਾ ਮੈਂ ਕਿਤੇ ਜਾਣਾ ਤੇ ਨਾ ਮੈਂ ਆਪਣੇ ਮਾਪਿਆਂ ਦੇ ਘਰ ਜਾਣਾ। ਵਾਹ ਵਾਹ ਸੁਭਾਨ ਅੱਲਾ। ਮਾਪਿਆਂ ਨੂੰ ਦੱਸਦਾ ਵੀ ਤੁਸੀਂ ਆਓ ਮੈਨੂੰ 100 ਵਾਰੀ ਮਿਲਣ ਆਓ ਆਪਣੀ ਧੀ ਕਰਕੇ, ਲੇਕਿਨ ਮੇਰੇ ਜ਼ਿਹਨ ਦੇ ਵਿੱਚ ਤੁਸੀਂ ਇਹ ਗੱਲ ਨਹੀਂ ਪਾਣੀ ਕਿ ਪੁੱਤ ਤੂੰ ਜਵਾਨ ਆ, ਤੂੰ ਹੁਣ ਕੀ ਬਣੂਗਾ ਤੇਰਾ। ਹਾਂਜੀ ਮੇਰਾ ਹੁਣ ਅੱਲਾਹ ਤਾਲਾ ਨੇ ਜੋ ਕਰਨਾ ਸੀ ਕਰਤਾ, ਹਾਂਜੀ ਮੇਰੀ ਕਿਸਮਤ ਹੈ। ਹਾਂਜੀ ਉਹਨੇ ਨਾ ਆਪਣੀ ਸੱਸ ਸਹੁਰੇ ਦੀ ਖਿਦਮਤ ਕਰਨੀ ਸ਼ੁਰੂ ਕਰ ਦਿੱਤੀ। ਅੱਲਾ ਅੱਲਾ ਸੁਭਾਨ ਅੱਲਾ। ਜਦੋਂ ਉਹਦੇ ਸੱਸ ਸਹੁਰਾ ਨਾ ਹੱਸਣ ਖੇਲਣ ਲੱਗੇ, ਪੁੱਤ ਦੀ ਯਾਦ ਥੋੜੀ ਜਿਹੀ ਘੱਟ ਹੋ ਗਈ, ਭੁੱਲ ਗਈ, ਤੇ ਉਹਨਾਂ ਨੂੰ ਖੁਸ਼ੀ ਹੋਈ ਕਿ ਸਾਡੀ ਜਿਹੜੀ ਨੂੰਹ ਆ ਨਾ ਸਾਡਾ ਬੜਾ ਖਿਆਲ ਕਰਦੀ ਆ, ਇਹ ਵੀ ਸਾਡਾ ਪੁੱਤ ਹੀ, ਇਹ ਵੀ ਸਾਡਾ ਪੁੱਤ ਹੀ ਆ। ਹਾਂਜੀ ਤੇ ਉਹ ਸਹੁਰਾ ਕਹਿਣ ਲੱਗਾ ਕਿ ਪੁੱਤ ਤੂੰ ਵੀ ਮੇਰੀ ਧੀ ਆ, ਹਾਂਜੀ ਤੇ ਮੇਰੀ ਧੀ ਮੈਂ ਆਪ ਚਾਹਨਾ ਕਿ ਮੈਂ ਤੇਰਾ ਵਿਆਹ ਕਿਤੇ ਕਰ ਦੇਵਾਂ। ਹਾਂਜੀ ਉਹਨੇ ਕਿਹਾ ਅੱਬਾ ਜੀ ਨਹੀਂ, ਮੇਰਾ ਜਿਹੜਾ ਵਿਆਹ ਹੋਣਾ ਸੀ ਹੋ ਗਿਆ, ਮੈਂ ਤੇ ਇੱਥੇ ਹੀ ਰਹਿਣਾ, ਮੈਂ ਤੁਹਾਡੀ ਖਿਦਮਤ ਕਰਨੀ, ਤੁਸੀਂ ਮੇਰੇ ਮਾਂ ਪਿਓ। ਉਹਨੇ ਕਿਹਾ ਨਹੀਂ ਪੁੱਤ ਤੂੰ ਜਵਾਨ ਜਹਾਨ ਆ, ਹੁਣ ਅਸੀਂ ਕੁਛ ਪੈਰਾਂ ਤੇ ਆ ਗਏ ਆ, ਮੈਂ ਹੁਣ ਤੁਰਨ ਫਿਰਨ ਲੱਗ ਗਿਆ ਆ, ਮੈਂ ਠੀਕ ਠਾਕ ਆ, ਤੇ ਬਿਮਾਰੀਆਂ ਚੋਂ ਵੀ ਮੇਰੀ ਜਾਨ ਛੁੱਟ ਗਈ ਆ, ਤੂੰ ਮੈਨੂੰ ਦਵਾਈਆਂ ਲੈ ਕੇ ਦਿੱਤੀਆਂ, ਮੇਰਾ ਖਿਆਲ ਕੀਤਾ, ਤੇ ਮੇਰੀ ਧੀ ਜੇ ਤੂੰ ਮੈਨੂੰ ਆਪਣਾ ਪਿਓ ਸਮਝਦੀ ਆ ਨਾ ਤੇ ਮੈਂ ਵੀ ਤੈਨੂੰ ਆਪਣੀ ਧੀ ਸਮਝਦਾ, ਮੇਰੀ ਧੀ ਤੇਰਾ ਮੈਂ ਵਿਆਹ ਕਰ ਦੇਣਾ, ਕੋਈ ਰਿਸ਼ਤਾ ਲੱਭ ਗਿਆ। ਸੁਭਾਨ ਅੱਲਾ। ਉਹਨੇ ਕਿਹਾ ਅੱਬਾ ਜੀ ਗੱਲ ਇਹ ਆ ਕਿ ਜੇ ਤੂੰ ਕਹਿੰਦਾ ਨਾ ਕਿ ਤੇਰਾ ਵਿਆਹ ਕਰ ਦੇਵਾਂ ਤੇ ਅੱਬਾ ਜੀ ਹੱਥ ਜੋੜ ਕੇ ਖਲੋਗੀ। ਸ਼ਾਬਾਸ਼। ਅੱਬਾ ਜੀ ਤੁਸੀਂ ਮੇਰੇ ਬਾਪ ਹੋ, ਸਾਡੀ ਜ਼ਮੀਨ ਆ, ਜਾਇਦਾਦ ਆ, ਹਾਂਜੀ ਤੇ ਅੱਬਾ ਜੀ ਏਦਾਂ ਨਾ ਕਰੀਏ, ਤੁਹਾਡਾ ਵਿਆਹ ਕਰ ਦਈਏ। ਸ਼ਾਬਾਸ਼ ਸ਼ਾਬਾਸ਼। ਉਹਨੇ ਕਿਹਾ ਨਹੀਂ ਪੁੱਤ ਮੈਂ ਤੇ ਸਿਆਣਾ ਹੋ ਗਿਆ। ਉਹਨੇ ਕਿਹਾ ਨਹੀਂ ਅੱਬਾ ਜੀ ਅੱਲਾਹ ਤਾਲਾ ਦੀ ਕਰਨੀ ਦਾ ਕੀ ਪਤਾ, ਹਾਂਜੀ ਤੇ ਅੱਬਾ ਜੀ ਹੋ ਸਕਦਾ ਕਿ ਅੱਲਾਹ ਤਾਲਾ ਮੈਨੂੰ ਭਰਾ ਦੇ ਦੇਵੇ, ਵੀਰਾ ਦੇ ਦੇਵੇ, ਹਾਂਜੀ ਹਾਂਜੀ, ਤੇ ਸਾਡੇ ਇੱਥੇ ਘਰ ਦੇ ਵਿੱਚ ਰੌਣਕ ਲੱਗ ਜਾਵੇ। ਜਿਹੜੇ ਸ਼ਰੀਕ ਕਹਿੰਦੇ ਆ ਨਾ ਕਿ ਇਹ ਤਾਂ ਮਰ ਜਾਣਾ ਤੇ ਸਾਰਾ ਕੁਝ ਸਾਂਭਾਂਗੇ, ਸਾਡੇ ਜੋਗਾ ਹੀ ਆ ਸਾਰਾ, ਸਾਡੇ ਜੋਗਾ ਹੀ ਆ ਸਾਰਾ, ਤੇ ਕੀ ਪਤਾ ਅੱਲਾਹ ਤਾਲਾ ਦੀ ਕਰਨੀ, ਅੱਲਾਹ ਤਾਲਾ ਕਰਮ ਕਰ ਦੇਵੇ। ਖੈਰ ਮਨਾਇਆ ਉਹਨੇ, ਸਹੁਰੇ ਨੂੰ ਮਨਾਇਆ ਤੇ ਇੱਕ ਰਿਸ਼ਤਾ ਲੈ ਕੇ ਆਈ, ਹਾਂਜੀ ਵਿਆਹ ਕੀਤਾ ਆਪਣੇ ਸਹੁਰੇ ਦਾ। ਅੱਲਾ ਸੁਭਾਨ ਅੱਲਾ। ਤੇ ਅੱਲਾਹ ਤਾਲਾ ਨੇ ਕੁਛ ਅਰਸੇ ਬਾਅਦ ਵਾਕਿਆ ਹੀ ਉਹਦੇ ਸਹੁਰੇ ਨੂੰ ਨਾ ਬੇਟਾ ਅਤਾ ਕਰ ਦਿੱਤਾ। ਅੱਲਾ ਸੁਭਾਨ। ਫਿਰ ਉਸ ਕੁੜੀ ਨੇ ਨਾ, ਉਸ ਨੂੰਹ ਨੇ ਹਾਂਜੀ ਆਪਣੇ ਜਿਹੜਾ ਸਹੁਰਾ ਸੀ ਉਹਦੇ ਬੇਟੇ ਨੂੰ ਸਾਂਭਿਆ, ਖਿਆਲ ਕੀਤਾ, ਜਿਹੜੀ ਆਪਣੀ ਜ਼ਈਫ ਸੱਸ ਸੀ ਉਹਦਾ ਵੀ ਖਿਆਲ ਕੀਤਾ, ਜਿਹੜੀ ਨਵੀਂ ਔਰਤ ਲਿਆਂਦੀ ਸੀ ਦੂਸਰੀ ਸੱਸ ਉਹਦਾ ਵੀ ਖਿਆਲ ਕੀਤਾ। ਘਰ ਦੇ ਵਿੱਚ ਸਕੂਨ, ਕੋਈ ਲੜਾਈ ਨਹੀਂ, ਕੋਈ ਪਰੇਸ਼ਾਨੀ ਨਹੀਂ, ਹੱਸਣ ਖੇਡਣ ਲੱਗ ਗਏ। ਉਹ ਬੱਚਾ ਕਰਦੇ 10 ਸਾਲ ਦਾ, 12 ਸਾਲ ਦਾ, 14 ਸਾਲ ਦਾ, 18 ਸਾਲ ਦਾ ਪੜ੍ਹਾਇਆ ਲਿਖਾਇਆ। ਤੇ ਕਹਿੰਦੇ ਹੁੰਦੇ ਜਦੋਂ ਖੁਸ਼ੀ ਘਰ ਦੇ ਵਿੱਚ ਹੋਵੇ ਨਾ, ਕੋਈ ਵੀ ਬੰਦਾ ਬੁੱਢਾ ਨਹੀਂ ਹੁੰਦਾ। ਤੇ ਉਹ ਨਾ ਅੱਲਾਹ ਤਾਲਾ ਦੀ ਕਰਨੀ, ਜਦੋਂ 18-19 ਸਾਲਾਂ ਦਾ ਹੋਇਆ ਨਾ, ਤੇ ਉਹਦਾ ਨਾ ਆਪਣੇ ਸਹੁਰੇ ਨੂੰ ਕਹਿੰਦੀ ਕਿ ਅੱਬਾ ਜੀ ਹੁਣ ਏਦਾਂ ਨਾ ਕਰੀਏ, ਮੈਂ ਆਪਣੇ ਵੀਰੇ ਦਾ ਵਿਆਹ ਕਰਦਾ। ਸੁਭਾਨ ਅੱਲਾ ਸੁਭਾਨ। ਉਹਨੇ ਕਿਹਾ ਪੁੱਤਰ ਗੱਲ ਏਦਾਂ ਆ ਕਿ ਤੂੰ ਮੇਰਾ ਇੰਨਾ ਖਿਆਲ ਕੀਤਾ, ਇਹ ਮੁੰਡੇ ਨੂੰ ਪਾਲਿਆ, ਆਪਣੀ ਸੱਸ ਦਾ, ਦੋਨਾਂ ਸੱਸਾਂ ਦਾ ਖਿਆਲ ਕੀਤਾ, ਪੁੱਤ ਮੈਂ ਚਾਹੁੰਦਾ ਆ ਕਿ ਇਹਦਾ ਵਿਆਹ ਤੇਰੇ ਨਾਲ ਕਰ ਦਵਾਂ। ਉਹਨੇ ਕਿਹਾ ਨਹੀਂ ਅੱਬਾ ਜੀ ਏਦਾਂ ਨਹੀਂ, ਇਹ ਤਾਂ ਫਿਰ ਮੈਂ ਮਤਲਬੀ ਹੋ ਜਾਨੀ ਆ, ਇਹ ਮੇਰਾ ਭਰਾ ਆ, ਇਹ ਜਿੱਦਣ ਪੈਦਾ ਹੋਇਆ ਸੀ ਮੈਂ ਉਸੇ ਦਿਨ ਇਹੀ ਸਮਝਿਆ ਸੀ ਮੈਨੂੰ ਅੱਲਾਹ ਤਾਲਾ ਨੇ ਵੀਰਾ ਦਿੱਤਾ ਆ, ਤੇ ਵੀਰੇ ਕਹਿ ਕੇ ਉਹਨਾਂ ਨਾਲ ਵਿਆਹ ਨਹੀਂ ਹੁੰਦੇ ਹੈਗੇ, ਤੇ ਮੈਂ ਤੇ ਫਿਰ ਮਤਲਬੀ ਹੋ ਗਈ। ਮੈਂ ਬਾਪ ਸਮਝ ਕੇ, ਮੈਂ ਤੁਹਾਨੂੰ ਬਾਪ ਸਮਝਿਆ ਨਹੀਂ, ਤੁਸੀਂ ਮੇਰੇ ਬਾਪ ਹੋ ਤੇ ਇਹ ਮੇਰਾ ਭਰਾ ਆ, ਤੇ ਆਪਾਂ ਇਹਦਾ ਨਾ ਵਿਆਹ ਕਰਦੇ ਆ। ਫਿਰ ਗਈ ਜਾ ਕੇ ਚੰਗੇ ਜੇ ਘਰਾਣੇ ਦੀ ਕੋਈ ਬੱਚੀ ਲੈ ਕੇ ਆਈ, ਘਰ ਦੇ ਵਿੱਚ ਰੌਣਕਾਂ ਲੱਗ ਗਈਆਂ, ਉਹ ਮੁੰਡੇ ਦਾ ਵਿਆਹ ਹੋ ਗਿਆ। ਲੋਕੀ ਦੇਖਣ ਵਾਲੇ ਉਹ ਜਿਹੜੇ ਦੇਖ ਕੇ ਕਹਿੰਦੇ ਸੀ ਅੱਜ ਮਰੇ ਬੁੱਢੇ ਹੋ ਗਏ ਆ, ਕੱਲ ਮਰੇ, ਉਹ ਦੇਖ ਕੇ ਸੜਨ, ਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਰੰਗ ਲਾਤੇ। ਗੱਲ ਇਹ ਆ ਕਿ ਅਗਰ ਔਰਤ ਚੰਗੀ ਹੋਵੇ ਨਾ, ਯਕੀਨ ਕਰੋ ਘਰ ਦਾ ਸਕੂਨ ਵੀ ਬਣਦੀ ਆ, ਬਿਮਾਰ ਜ਼ਈਫ ਬਜ਼ੁਰਗਾਂ ਨੂੰ ਠੀਕ ਵੀ ਕਰਦੀ ਆ। ਤੇ ਜੇ ਅਗਰ ਔਰਤ ਖਾਨਦਾਨੀ ਨਹੀਂ ਹੈਗੀ, ਬਸ ਖਾਨਦਾਨੀ
ਔਰਤਾਂ ਵੀ ਐਸੀਆਂ ਬਣ ਜਾਂਦੀਆਂ, ਉਹ ਘਰ ਦਾ ਸਤਿਆਨਾਸ਼ ਕਰ ਦਿੰਦੀਆਂ। ਮਾਂ ਪਿਓ ਬੜੇ ਚੰਗੇ ਹੁੰਦੇ ਆ, ਹਾਂਜੀ ਔਰਤਾਂ ਅੱਗਿਓਂ ਬੱਚੀਆਂ ਜਿਹੜੀਆਂ ਨਾ ਉਹ ਤਰਬੀਅਤ ਜਿਹੋ ਜੀ ਬੈਠਣਾ ਉਹੋ ਜਿਹਾ ਉੱਠਣਾ, ਹਾਂਜੀ ਤੇ ਉਹ ਐਸੀਆਂ ਹੁੰਦੀਆਂ ਕਿ ਚੰਗੇ ਭਲੇ ਘਰ ਦਾ ਸਕੂਨ ਵੀ ਬਰਬਾਦ ਕਰ ਦਿੰਦੀਆਂ। ਹਾਂਜੀ ਬੇਟੇ, ਇੱਕ ਮੇਰੀ ਵੀ ਅਰਜ਼ ਵਾ ਜੀ ਅਮੇ ਜੀ। ਕਿ ਜਿਨ੍ਹਾਂ ਦੇ ਬੰਦੇ ਕਾਇਮ ਆ, ਅੱਲਾ ਉਹਨਾਂ ਬੰਦਿਆਂ ਦੀ ਜ਼ਿੰਦਗੀ ਕਰੇ ਲੰਮੀ ਆਮੀਨ ਲੰਮੀ। ਆਮੀਨ। ਇਹ ਨਹੀਂ ਕਿ ਬੰਦੇ ਦੇ ਮਰ ਗਏ ਤੇ ਸਹੁਰਿਆਂ ਦੀ ਖਿਦਮਤ ਕਰਨ ਲੱਗੀ। ਜੀ ਜੀ। ਤੇ ਉਹਨਾਂ ਔਰਤਾਂ ਨੂੰ ਹਦਾਇਤ ਚਾਹੀਦੀ ਆ, ਜੀਂਦਿਆਂ ਜਿਸ ਵੇਲੇ ਬੰਦੇ ਕਾਇਮ ਆ, ਕਮਾਈ ਖਾਂਦੀਆਂ ਆ, ਸੱਸ ਸਹੁਰੇ ਨੇ ਬੂਟਾ ਲਾਇਆ ਆ, ਉਹਨੂੰ शामें बैठने दी इजाजत दवो। संगत का फल होता है वही तेल, जात पात सब छोड़कर पाया नाम फलेल। दुनिया इन जान मियाँ इसकी दरिया की जे मझदार है, औरों का बेड़ा पार कर, तेरा भी बेड़ा पार है।